ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ। ਜੀ। ਭਾਜੀ ਮੈਂ ਗੱਲ ਕਰਨੀ ਸੀ YRC ਬਾਰੇ। ਹਾਂਜੀ ਭਾਜੀ ਇਹ ਜਿਹੜੀ ਕੰਪਨੀ ਆ ਨਾ ਜੀ, ਇਹਨੂੰ ਨਾ ਮੈਂ ਐਜ਼ ਅ ਟੀਮਸਟਰ ਦਾ ਮੈਂਬਰ ਆ ਜੀ ਜੀ ਇਹਨੂੰ ਭਾਜੀ ਸਾਡੀ ਯੂਨੀਅਨ ਨੇ ਬਹੁਤ ਵਾਰੀ ਬਚਾਇਆ ਜੀ। ਇਹਨਾਂ ਕੋਲ ਕੋਈ ਪੈਨਸ਼ਨ ਨਹੀਂ ਹੈਗੀ। ਇਹਨਾਂ ਕੋਲ 401k ਆ। ਪੈਨਸ਼ਨ ਇਹਨਾਂ ਨੇ 1998 ਦੇ ਵਿੱਚ ਇਹਨਾਂ ਨੇ ਖਤਮ ਕਰਤੀ ਸੀ ਜੀ। ਤੇ ਜਿਹੜੀ ਪੈਨਸ਼ਨ ਇਸ ਟਾਈਮ ਆ ਨਾ, ਉਹ ਸਿਰਫ ABF UPS ਇਹਨਾਂ ਕੰਪਨੀਆਂ ਦੇ ਕੋਲ ਆ। ਤੇ ਇਹਨਾਂ ਕੋਲ ਕਰਜ਼ਾ ਇੰਨਾ ਆ ਕਿ ਇਹਨਾਂ ਨੇ ਅੰਡਰ ਜਾਣਾ ਹੀ ਜਾਣਾ ਆ ਜੀ। ਈਵਨ ਯੂਨੀਅਨ ਨੇ ਇਹਨਾਂ ਨੂੰ ਅੰਡਰ ਲੈ ਕੇ ਜਾਣਾ ਹੀ ਜਾਣਾ, ਜੋ ਮਰਜ਼ੀ ਹੋ ਜਾਏ ਇਹਨਾਂ ਨੇ ਬੈਂਕਰਪਟ ਹੋਣਾ ਹੀ ਹੋਣਾ ਆ। ਸੋ ਬਟ ਜਿਹੜੇ ਇਹਨਾਂ ਦੇ ਡਗੋਨੀ ਦੇ ਜਿਹੜੇ ਨੇ ਡਰਾਈਵਰ ਆ, ਉਹਨਾਂ ਨੂੰ ABF ਨੇ T-Force ਨੇ ਜੌਬਾਂ ਦੇ ਦੇਣੀਆਂ ਆ। ਕਿਉਂਕਿ ਜਦੋਂ ਤੁਸੀਂ ਕੋਈ ਇੱਕ ਟੀਮਸਟਰ ਦਾ ਜੌਬ ਲੂਜ਼ ਕਰਦਾ ਆ ਤਾਂ ਉਸੇ ਵੇਲੇ ਉਹਨਾਂ ਟੀਮਸਟਰ ਜਿਹੜੀ ਹੈਗੇ ਆ, ਉਹ ਆਪਣੀ ਜਿੱਥੇ ਵੀ ਉਹਨਾਂ ਦੀ ਜੌਬਾਂ ਹੁੰਦੀਆਂ ਉੱਥੇ ਉਹਨਾਂ ਨੂੰ ਪਹਿਲਾਂ ਪ੍ਰਾਇੋਰਟੀ ਦਿੰਦੇ ਆ ਜੀ। ਹਾਂਜੀ। ਤੇ ਇਹਨਾਂ ਕੋਲ ਤਾਂ ਇਹਨਾਂ ਨੇ ਬਹੁਤ ਪੈਸਾ ਖਾਧਾ। ਇਹਨਾਂ ਦੇ ਜਿਹੜੇ ਔਨ CEO ਆ, ਉਹਨਾਂ ਨੂੰ ਬਿਲੀਅਨ ਡਾਲਰ ਉਹਨਾਂ ਨੂੰ ਸਟਾਕ ਮਿਲਦੇ ਆ, ਸਭ ਕੁਝ ਮਿਲਦਾ ਆ। ਬਟ ਨਾ ਇਹਨਾਂ ਨੂੰ ਗਵਰਨਮੈਂਟ ਨੇ ਮਨਾ ਕਰਤਾ ਕਿ ਨਹੀਂ, ਹੁਣ ਅਸੀਂ ਤੁਹਾਨੂੰ ਕੁਝ ਨਹੀਂ ਕਰ ਸਕਦੇ। ਇਹਨਾਂ ਨੇ 700 ਮਿਲੀਅਨ ਦੇ ਵਿੱਚੋਂ ਓਨਲੀ 58 ਮਿਲੀਅਨ ਹੀ ਸਿਰਫ ਪੇ ਕੀਤਾ ਉਹਨਾਂ ਨੂੰ ਵਾਪਸ। ਜੀ ਬਿਲਕੁਲ, ਕੱਲਾ ਇੱਕ ਇਹ ਨਹੀਂ, ਉਹ ਤੋਂ ਬਿਨਾਂ ਹੋਰ ਵੀ ਨਹੀਂ ਕਈ ਲੋਨ ਲਏ। ਇਹ ਤਾਂ ਕਿਉਂਕਿ ਕਰੋਨਾ ਵਾਇਰਸ ਦੇ ਦੌਰਾਨ ਇਹਨਾਂ ਨੇ ਕਿਹਾ ਵੀ ਦੇਖੋ ਅਸੀਂ ਸਾਡਾ ਜਿਹੜਾ ਟਰਾਂਸਪੋਰਟੇਸ਼ਨ ਹੈ, ਕਿਉਂਕਿ ਬਹੁਤ ਸਾਰੇ ਇਹਨਾਂ ਦੇ ਕੰਟਰੈਕਟ ਮਿਲਟਰੀ ਦੇ ਨਾਲ ਵੀ ਸੀਗੇ, ਤੇ ਇਹ ਨਹੀਂ ਕਿਹਾ ਵੀ ਜੇ ਅਸੀਂ ਬੈਂਕਰਪਟ ਹੋ ਗਿਆ ਤੁਹਾਡਾ ਇਹ ਨਹੀਂ ਕੰਮ ਹੋਣਾ। ਤੇ ਗਵਰਨਮੈਂਟ ਨੂੰ ਇਹਨੇ ਕਾਫੀ ਰਗੜਿਆ ਪਿਛਲੇ 2 ਸਾਲਾਂ ਚ। ਜਦੋਂ ਵੀਰ ਜੀ ਇਹਨਾਂ ਨੇ ਨਾ ਜੀ ਕਿਉਂਕਿ ਗਵਰਨਮੈਂਟ ਨੇ ਇਹਨਾਂ ਨੂੰ ਲੋਨ ਦਿੱਤਾ ਸੀ, ਤੇ ਜਿਹੜਾ ਗਵਰਨਮੈਂਟ ਦੇ ਕੰਟਰੈਕਟ ਸੀਗੇ FedEx ਤੋਂ ਤੇ ਬਾਕੀ ਕੰਪਨੀਆਂ ਤੋਂ, ਇਹ ਲੈ ਗਏ ਸਾਰਾ ਕੁਝ। ਮੈਨੂੰ ਯਾਦ ਆ ਕਿ ਅਸੀਂ ਨਾ ਇੱਥੋਂ ਲੋਕਲੀ ਏਰੀਆ ਦੇ ਵਿੱਚ ਜਿਹੜੇ ਨਾਸਾ ਆ, ਇਹਨਾਂ ਸਾਰਿਆਂ ਤੋਂ ਅਸੀਂ ਫਰੇਟ ਚੱਕਦੇ ਸੀਗੇ। ਪਰ ਜਦੋਂ ਇਹਨਾਂ ਨੂੰ ਲੋਨ ਦਿੱਤਾ ਤੇ ਉਹ ਸਾਰਾ ਫਰੇਟ ਇਹਨਾਂ ਨੂੰ ਚਲ ਗਿਆ। ਇਹਨਾਂ ਨੇ ਉਹਨਾਂ ਨਾਲ ਘਪਲਾ ਕੀਤਾ, ਇਹਨਾਂ ਨੇ ਉਹਨਾਂ ਤੋਂ ਓਵਰਚਾਰਜ ਕੀਤਾ, ਫਿਰ ਇਹਨਾਂ ਨੂੰ ਫਾਈਨ ਪਿਆ। ਹੁਣ ਉਹ ਸਾਰਾ ਫਰੇਟ ਸਾਡੇ ਕੋਲ ਹੀ ਹੁਣ ਵਾਪਸ ਆਉਣਾ ਆ। ਸਾਡੇ ਲਈ ਤਾਂ ਬਹੁਤ ਗੁੱਡ ਨਿਊਜ਼ ਆ ਗਈ, ਇਹ ਬੈਂਕਰਪਟ ਹੋਣ ਲੱਗੇ ਆ। ਜੀ ਜੀ, ਠੀਕ ਹੈ ਜੀ। ਸੋ ਜਿਹੜੇ ਟੀਮਸਟਰ ਯੂਨੀਅਨ ਦੇ ਮੈਂਬਰ ਉਹ ਖੁਸ਼ ਆ ਇਸ ਗੱਲ ਤੇ, ਹਨਾ? ਨਹੀਂ ਭਾਜੀ, ਹਾਂਜੀ ਉਹ ਸਭ ਖੁਸ਼ ਆ, ਉਹਨਾਂ ਨੂੰ ਪਤਾ ਹੈ। ਕਿਉਂਕਿ ਇਹਨਾਂ ਨੇ ਕੀ ਕੀਤਾ ਸੀ, ਹੁਣ ਦੇਖੋ ਮੈਂ ਤੈਨੂੰ ਇੱਕ ਸਿੰਪਲ ਜੀ ਗੱਲ ਦੱਸਦਾ। ਹੁਣ ਇੱਕ ਪਾਇਲਟ ਆ, ਅਸੀਂ ਮੂਵ ਕਰਦੇ ਹਾਂ ਉਹ ਪਾਇਲਟ $500 ਦਾ ਜੀ। ਤੇ ਇਹ ਪਤਾ ਕੀ ਕਰਦੇ, ਇਹ ਸਾਨੂੰ ਅੰਡਰ ਕੱਟ ਕੇ ਉਹੀ ਪਾਇਲਟ ਜਿਹੜਾ 250 ਦਾ ਮੂਵ ਕਰਦੇ ਆ। ਇਹ ਇਹਨਾਂ ਦਾ ਬਿਟਵੀਨ ਸਕਰਾਮੈਂਟੋ ਟੂ LA ਇਹਨਾਂ ਦੇ MT ਟ੍ਰੇਲਰ ਚੱਲਦੇ ਆ ਜੀ। ਅਸੀਂ FedEx ਹੋਏ, ਅਸੀਂ ABF ਹੋਏ, ਅਸੀਂ ਕਦੀ MT ਟ੍ਰੇਲਰ ਨਹੀਂ ਚਲਾਉਂਦੇ। ਇਹ MT ਇਕਵਿਪਮੈਂਟ ਬਹੁਤ ਮੂਵ ਕਰਦੇ ਆ ਜੀ। ਇਹਨਾਂ ਨੇ ਟਰੱਕਿੰਗ ਦਾ ਬਹੁਤ ਨੁਕਸਾਨ ਕੀਤਾ, ਹੁਣ ਉਹ ਇਹ ਪੇ ਕਰ ਰਹੇ ਆ। ਠੀਕ ਹੈ ਜੀ, ਧੰਨਵਾਦ ਜੀ, ਥੈਂਕ ਯੂ ਜੀ। ਇਹ ਜਿਹੜੀ ਕੰਪਨੀ ਹਰਜੋਤ ਭਾਈ ਪਿਛਲੇ ਮੇਰੇ ਖਿਆਲ 15 ਸਾਲਾਂ ਦੇ ਵਿੱਚ 4 ਵਾਰੀ ਬੈਂਕਰਪਟ ਹੋਣ ਤੋਂ ਵਾਪਸ ਬਚੀ ਆ, ਔਰ ਇਹਨੂੰ ਬਚਾਇਆ ਜਾਂਦਾ ਰਿਹਾ। ਇਹ ਮਤਲਬ ਕਿ ਪਲੀਟ ਕਰਕੇ ਜੋ ਕਰਕੇ, ਜਿੱਦਾਂ ਹੁਣ ਭਾਜੀ ਕਹਿ ਗਏ ਆ ਵੀ ਯੂਨੀਅਨ ਬਚਾ ਲੈਂਦੀ ਰਹੀ ਆ, ਕਦੀ ਗੌਰਮੈਂਟ ਬਚਾ ਲੈਂਦੀ ਰਹੀ ਆ, ਪਰ ਇਹਨਾਂ ਨੇ ਕਦੀ ਵੀ ਇਫੈਕਟਿਵਲੀ ਪ੍ਰੋਗਰੈਸਿਵਲੀ ਕੰਮ ਨਹੀਂ ਕੀਤਾ ਹੈਗਾ। ਸੋ ਕਿਉਂਕਿ ਵੱਡੀਆਂ ਕੰਪਨੀਆਂ ਜਦੋਂ ਹੋ ਜਾਂਦੀਆਂ, ਇਹਨਾਂ ਦੇ ਜਿਹੜੇ ਸਾਰੇ CEO ਪ੍ਰੈਜ਼ੀਡੈਂਟ ਇਹ ਹੋ ਜਾਂਦੇ ਆ, ਉਹ ਪੋਲੀਟੀਕਲੀ ਮੋਟੀਵੇਟਡ ਹੋ ਜਾਂਦਾ ਸਾਰਾ ਕੁਛ। ਸੋ ਇਸ ਕਰਕੇ ਇਹ ਕੰਪਨੀਆਂ ਜਿਹੜੀਆਂ ਹੈਗੀਆਂ, ਪਹਿਲੀ ਗੱਲ ਤਾਂ ਇੰਨੀਆਂ ਵੱਡੀਆਂ ਹੋਣੀਆਂ ਨਹੀਂ ਚਾਹੀਦੀਆਂ, ਕਿਉਂਕਿ ਬਹੁਤ ਇਹਨੇ ਪਿਛਲੇ ਸਾਲਾਂ ਦੇ ਵਿੱਚ ਇਹਨੇ ਕਿੰਨੀਆਂ ਕੰਪਨੀਆਂ ਟੇਕ ਓਵਰ ਕੀਤੀਆਂ। ਔਰ ਤੁਸੀਂ ਇਹ ਸੋਚੋ ਵੀ ਜਦੋਂ ਇੱਕ ਬੰਨੇ ਤਾਂ ਕੰਪਨੀ ਟੇਕ ਓਵਰ ਕੰਪਨੀਆਂ ਕਰ ਰਹੀ ਹੈ, ਦੂਜੇ ਬੰਨੇ ਉਹ ਬਾਰ-ਬਾਰ ਬੈਂਕਰਪਸੀ ਜਾ ਰਹੀ ਹੈ। ਤੇ ਜਿੱਦਾਂ ਇਹ ਕਹਿ ਕੇ ਗਏ ਆ ਵੀ ਇੱਦਾਂ ਦੀ ਕੰਪਨੀ ਦਾ ਬੇਸਿਕਲੀ ਟੈਕਸ ਪੇਅਰ ਦੇ ਮਨੀ ਤੇ ਹੀ ਉਹ ਸਰਵਾਈਵ ਕਰ ਰਹੀ ਆ, ਹੋਰ ਤਾਂ ਉਹਦੇ ਕੋਲ ਕੁਛ ਨਹੀਂ ਹੈਗਾ, ਠੀਕ ਹੈ ਨਾ? ਸੋ ਇੱਦਾਂ ਦੀ ਕੰਪਨੀ ਜਾਣ ਦੇ ਵਿੱਚ ਫਾਇਦਾ ਹੋਣਾ ਚਾਹੀਦਾ। ਜਿਹੜੀਆਂ ਦੂਜੀਆਂ ਵਧੀਆ ਕੰਪਨੀਆਂ ਹੈਗੀਆਂ, ਜਿਹੜੀਆਂ ਵਧੀਆ ਕੰਮ ਕਰ ਰਹੀਆਂ, ਉਹਨਾਂ ਨੂੰ ਆਪੇ ਬਿਜ਼ਨਸ ਜਿਹੜਾ ਡਿਸਟ੍ਰੀਬਿਊਟ ਹੋ ਜਾਣਾ ਹੈ, ਕੋਈ ਏਡੀ ਵੱਡੀ ਗੱਲ ਨਹੀਂ ਜੀ। ਸੋ ਬਿਲਕੁਲ ਅੱਜ ਦੀ ਡੇਟ ਦੇ ਵਿੱਚ ਦੱਸਦੇ ਜਾਈਏ ਵੀ ਜੋ ਯੈਲੋ ਆ ਉਹਨਾਂ ਦਾ 40% ਜਿਹੜਾ ਸਟਾਕ ਆ ਉਹ ਡਾਊਨ ਚਲਾ ਗਿਆ, ਤੇ ਟੈਕਸ ਪੇਅਰ ਨੂੰ ਇਹ 30% ਓਨ ਕਰਦੇ ਹੈਗੇ ਆ। ਸਾਰਾ ਮਨੀ ਟੈਕਸ ਪੇਅਰ ਦਾ ਹੀ ਸੀ, ਜਿਹੜਾ $700 ਮਿਲੀਅਨ ਇਹਨਾਂ ਨੂੰ ਲੋਨ ਦਿੱਤਾ ਗਿਆ ਸੀ। ਜੀ ਜੀ, ਬਿਲਕੁਲ ਜੀ, ਸਾਰਾ ਹੀ ਟੈਕਸ ਪੇਅਰ ਦਾ ਹੀ ਮਨੀ ਆ। ਤੇ ਬਾਕੀ ਜਿਹੜੀ ਆ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ, ਉਹ ਮੇਰੇ ਖਿਆਲ ਇਹਨਾਂ ਦੀ ਆਲਰੇਡੀ ਹੋ ਚੁੱਕੀ ਆ ਕਿ ਜਿਹੜਾ ਪਿਛਲੇ 2 ਹਫ਼ਤਿਆਂ ਤੋਂ ਇਹ ਜਿਹੜੀ ਡਿਸਕਸ਼ਨ ਚੱਲ ਰਹੀ ਸੀ, ਉਹਦੇ ਕਰਕੇ ਇਹਨਾਂ ਦਾ ਫਰੇਟ ਆਲਮੋਸਟ 70% ਡਾਊਨ ਚਲਾ ਗਿਆ ਹੈਗਾ ਪਿਛਲੇ 2 ਹਫ਼ਤਿਆਂ ਦੇ ਵਿੱਚ। ਇਸ ਵੇਲੇ ਐਸਟੀਮੇਟਡ
ਇਹਨਾਂ ਦੇ ਕੋਲ ਕੋਈ 90 ਮਿਲੀਅਨ ਦੇ ਲਾਗੇ ਜਿਹੜੀ ਕੈਸ਼ ਮਨੀ ਹੈਗੀ ਆ ਤੇ ਅਰਾਊਂਡ 10 ਮਿਲੀਅਨ ਐਵਰੀ ਡੇ ਦੇ ਹਿਸਾਬ ਨਾਲ ਬਰਨ ਹੋ ਰਹੀ ਹੈ ਇਹਨਾਂ ਦੀ। ਸੋ ਬੇਸਿਕਲੀ ਇਹਨਾਂ ਕੋਲ 5-7 ਦਿਨ ਦਾ ਹੈਗਾ। ਜਿਹੜੀ ਨਿਊਜ਼ ਹੈਗੀ ਆ ਜੇ ਇਸ ਵੇਲੇ ਆਈ ਸੀਗੀ, ਸ਼ਾਇਦ ਮੈਨੂੰ ਮਿਲ ਨਹੀਂ ਰਹੀ, ਪਰ ਡੈਫੀਨੇਟਲੀ ਮੈਂ ਲੱਭ ਕੇ ਦੇਖਦਾ ਕਿ ਇਹਨਾਂ ਨੇ ਐਕਚੁਅਲੀ ਮੰਡੇ ਨੂੰ ਬੈਂਕਰਪਸੀ ਫਾਈਲ ਕਰਨ ਦੀ ਗੱਲ ਕਹਿ ਦਿੱਤੀ ਆ। ਹਾਂਜੀ, ਉਹ ਕਨਫਰਮ ਆ ਮੰਡੇ ਨੂੰ ਹੀ ਨਹੀਂ ਬੈਂਕਰਪਸੀ ਫਾਈਲ ਕਰਨੀ। ਹਾਂਜੀ, ਮੰਡੇ ਨੂੰ ਇਹਨਾਂ ਨੇ ਬੈਂਕਰਪਸੀ ਫਾਈਲ ਕਰਨ ਦੀ ਜਿਹੜੀ ਗੱਲ ਕਰਤੀ ਆ। ਤੇ ਜਿਹੜੀ ਆ ਕਿ ਬਾਕੀ ਜਿਹੜਾ ਸਿਚੁਏਸ਼ਨ ਹੈਗੀ ਆ ਥੋੜੀ, ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਜਿਹੜੀ ਚੀਜ਼ ਆ ਇਹ ਹੌਲੀ ਹੌਲੀ ਜਿਹੜੀ ਆ ਸੈਟਲ ਹੋ ਜਾਣੀ ਆ। ਮੇਰੇ ਖਿਆਲ ਸ਼ਾਇਦ ਇਸੇ ਕਰਕੇ ਕਪੈਸਿਟੀ ਘਟੂਗੀ ਤੇ ਥੋੜਾ ਜਿਹਾ ਜਿਹੜਾ ਰੇਟਾਂ ਦਾ ਫਰਕ ਪਊਗਾ ਜੀ। ਸੋਹੀ ਟੈਕਸਸ ਤੋਂ ਸਤਿ ਸ਼੍ਰੀ ਅਕਾਲ ਸੋਹੀ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਤੇ ਰਮਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਰਮਨਵੀਰ ਜੀ, ਮੈਂ ਸੋਹੀ ਅਜੇਵੀਰ ਸੋਹੀ ਟੈਕਸਸ ਤੋਂ ਬੋਲਦਾ ਸੀ। TQL ਨੇ ਮੇਰਾ $16,000 2.5 ਸਾਲ ਪਹਿਲਾਂ ਮਾਰਿਆ ਸੀ। ਉਹਨਾਂ ਨੇ ਮੇਰੇ ਲੋੜਾਂ ਦੇ ਪੈਸੇ ਨਹੀਂ ਦਿੱਤੇ ਤੇ ਮੈਂ ਅਟਾਰਨੀ ਕੋਲੇ ਗਿਆ, ਲਾ ਫਰਮ ਨੇ ਉਹਨਾਂ ਨੂੰ ਡਿਮਾਂਡ ਨੋਟਿਸ ਭੇਜਿਆ ਵੀ ਤੁਸੀਂ ਇਹ ਮੈਂ ਪ੍ਰੂਫ ਦਿੱਤੇ ਵੀ ਲੋੜ ਵੀ ਮੇਰੇ ਕੋਲੋਂ ਲੈ ਲਿਆ ਤੇ ਬਾਅਦ ਦੇ ਵਿੱਚ ਕਲੇਮ ਪਾਤਾ ਮੇਰੇ ਤੇ 25,000 ਦਾ। ਇਹ ਉਹਨਾਂ ਨੇ ਅਟਾਰਨੀ ਨੇ ਉਹਨਾਂ ਨੂੰ ਡਿਮਾਂਡ ਨੋਟਿਸ ਭੇਜਤਾ, ਨਾਲ ਲਿਖਿਆ ਉਹਨਾਂ ਨੇ ਨੋਟ ਲਿਖਿਆ ਵੀ ਇਹ ਸਰਾਸਰ ਫਰਾਡ ਆ, ਵੀ ਤੁਸੀਂ ਲੋਡ ਵੀ ਲੈ ਲਿਆ। ਉਹਨਾਂ ਨੇ ਮੈਂ ਉਹਨਾਂ ਨੂੰ ਪ੍ਰੂਫ ਦਿੱਤੇ ਵੀ ਲੋਡ ਖਰਾਬ ਨਹੀਂ ਹੋਇਆ, ਜਿੱਥੇ ਲੋਡ ਲਾਇਆ ਵੇਅਰ ਹਾਊਸ ਵਾਲਿਆਂ ਨੇ ਉਹਨਾਂ ਨੇ ਲਿਖ ਕੇ ਦਿੱਤਾ ਵੀ ਲੋਡ ਓਕੇ ਆ, ਡੋਰ ਨੰਬਰ ਲਿਖਿਆ, ਐਵਰੀਥਿੰਗ। ਲੋਡ ਸ਼ਿਫਟ ਹੋ ਗਿਆ ਸੀ ਮਾਰਾ ਅੱਗੇ ਨੂੰ ਤੇ ਰੀਲੋਡ ਕਰਕੇ ਗੱਲ ਲੰਬੀ ਹੋ ਜਾਣੀ। ਮੈਂ ਤੁਹਾਨੂੰ ਸ਼ਾਰਟ ਚ ਦੱਸਦਾ ਪਿਆ। ਉਸ ਤੋਂ ਬਾਅਦ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਮੈਂ 6 ਮਹੀਨੇ ਅਸੀਂ ਵੇਟ ਕੀਤੀ। ਫਿਰ ਅਸੀਂ ਇੱਕ ਹੋਰ ਲਾ ਫਰਮ ਕੀਤੀ, ਉਹਨਾਂ ਨੇ ਵੀ ਡਿਮਾਂਡ ਨੋਟਿਸ ਭੇਜਿਆ। ਉਹ ਕਹਿੰਦੇ ਵੀ ਗੱਲ ਆਏ ਆ, ਇਹ ਹੈਗੇ ਨੌਕਸਵਿਲ ਦੀ ਕੰਪਨੀ ਆ, ਤੁਹਾਨੂੰ ਨੌਕਸਵਿਲ ਦਾ ਅਟਾਰਨੀ ਹਾਇਰ ਕਰਨਾ ਪੈਣਾ, ਅਸੀਂ ਤੁਹਾਨੂੰ ਰਸਤਾ ਪਾ ਦਿੰਦੇ ਆ ਵੀ ਇਹ ਜਿਹੜਾ ਤੁਹਾਡਾ ਕਲੇਮ ਹੈ ਇਹ ਬਹੁਤ ਛੋਟਾ, ਘੱਟੋ ਘੱਟ $20,000 ਲੱਗਦਾ ਜੇ ਤੁਸੀਂ ਫੈਡਰਲ ਲਾ ਦੇ ਇਹਨਾਂ ਦੇ ਉੱਪਰ ਕਲੇਮ ਕਰਦੇ ਆ ਤਾਂ 100,000 ਦਾ ਘੱਟੋ ਘੱਟ ਹੋਣਾ ਚਾਹੀਦਾ। ਵੀ ਤੁਸੀਂ ਏਦਾਂ ਕਰੋ, ਤੁਸੀਂ ਡਿਸਟ੍ਰਿਕਟ ਅਟਾਰਨੀ ਕੋਲ ਚਲੇ ਜਾਓ ਆਪਦੇ ਕੋਲੇ। ਅਸੀਂ ਆਪਣੇ ਡਿਸਟ੍ਰਿਕਟ ਅਟਾਰਨੀ ਕੋਲ ਚਲੇ ਗਏ ਇੱਥੇ ਡੈਲਸ। ਉਹ ਕਹਿੰਦੇ ਵੀ ਓਕੇ, ਅਸੀਂ ਉਹਨਾਂ ਨੂੰ ਲੈਟਰ ਪਾ ਸਕਦੇ ਹਾਂ, ਅਸੀਂ ਆਰਡਰ ਨਹੀਂ ਕਰ ਸਕਦੇ ਉਹਨਾਂ ਨੂੰ। ਅਸੀਂ ਉਹਨਾਂ ਨੂੰ ਇਹ ਕਹਿ ਸਕਦੇ ਹਾਂ ਵੀ ਇਹਨਾਂ ਦਾ ਕਲੇਮ ਬਣਦਾ, ਇਹਨਾਂ ਨੂੰ ਦਿੱਤਾ ਜਾਵੇ। ਉਹਨਾਂ ਨੇ ਵੀ ਉਹੀ ਕੀਤਾ ਵੀ ਉਹਨੇ ਜਵਾਬ ਕੋਈ ਨਹੀਂ ਦਿੱਤਾ TQL ਨੇ, ਕਿਉਂਕਿ ਉਹ ਬਦਮਾਸ਼ ਬੰਦੇ ਆ। ਉਹਨਾਂ ਨੇ ਇੱਕ ਗਰੁੱਪ ਰੱਖਿਆ ਹੋਇਆ ਅਟਾਰਨੀਆਂ ਦਾ, ਜਿਹੜੇ ਬੰਦਿਆਂ ਨੂੰ ਉਹਨਾਂ ਨੇ ਹਾਇਰ ਕੀਤਾ ਉਹ ਇਹੀ ਕੰਮ ਕਰਦੇ ਆ। ਮੇਰਾ ਕੁਐਸਚਨ ਇਹ ਸੀਗਾ 2.5 ਸਾਲ ਹੋ ਗਏ ਹਨਾ, ਉਹ ਮੈਨੂੰ ਕੁਛ ਨਹੀਂ ਦੇ ਰਿਹਾ। ਉਹਦੇ ਮੈਂ ਇੰਸ਼ੋਰੈਂਸ ਦੇ ਉੱਪਰ ਮੈਂ ਕਾਲ ਕੀਤੀ, ਉਹਨਾਂ ਦੀ ਇੰਸ਼ੋਰੈਂਸ ਲੱਭ ਕੇ। ਉਹ ਕਹਿੰਦੇ ਵੀ ਅਸੀਂ ਓਕੇ, ਅਸੀਂ ਸਰਚ ਕਰਦੇ ਹਾਂ। ਉਹਨਾਂ ਨੇ ਸਰਚ ਕੀਤੀ, ਉਹਨਾਂ ਨਾਲ ਕਮਿਊਨੀਕੇਟ ਕੀਤਾ, ਆਊਟਪੁੱਟ ਫਿਰ 0 ਆਈ। ਮੇਰਾ ਕੁਐਸਚਨ ਇਹ ਸੀ ਵੀ ਕਿਸੇ ਤਰ੍ਹਾਂ ਉੱਥੋਂ ਪੈਸੇ ਮੇਰੇ ਮਿਲ ਸਕਦੇ ਨੇ, ਜਿਹੜਾ ਬਾਉਂਡ ਆ ਕੀ ਮੈਂ ਹੁਣ ਉਹ ਬਾਉਂਡ ਤੇ ਕਲੇਮ ਕਰ ਸਕਦਾ? ਪ੍ਰੂਫ ਮੇਰੇ ਕੋਲ ਸਾਰੇ ਆ। ਠੀਕ ਹੈ ਜੀ। ਨੇ ਬੌਂਡ ਤੇ ਤੁਸੀਂ ਕਲੇਮ ਕਰ ਸਕਦੇ ਹੋ। ਤੇ ਐਕਚੁਅਲੀ ਤੁਹਾਨੂੰ ਬਹੁਤ ਚਿਰ ਪਹਿਲਾਂ ਦਾ ਕਲੇਮ ਕਰ ਦੇਣਾ ਚਾਹੀਦਾ ਸੀਗਾ ਜੀ। ਅਟਾਰਨੀ ਕੋਲ ਜਾਣ ਤੋਂ ਪਹਿਲਾਂ, ਸਾਰਾ ਕੁਝ ਜਾਣ ਤੋਂ ਪਹਿਲਾਂ ਜਿਹੜਾ ਬੌਂਡ ਦੇ ਉੱਤੇ ਕਲੇਮ ਕਰਨਾ ਚਾਹੀਦਾ, ਕਿਉਂਕਿ ਬੌਂਡ ਜਿਹੜਾ ਹੈਗਾ ਉਹ ਇਸੇ ਕੰਮ ਲਈ ਹੁੰਦਾ ਆ। ਪਰ ਜਦੋਂ ਬੌਂਡ ਤੇ ਕਲੇਮ ਹੁੰਦਾ ਉਦੋਂ ਕੰਪਨੀ ਜਿਹੜੀ ਆ ਉਹਨੂੰ ਆਨਸਰ ਦੇਣਾ ਪੈਂਦਾ ਬੌਂਡ ਕੰਪਨੀ ਨੂੰ, ਨਹੀਂ ਤਾਂ ਬੌਂਡ ਕੰਪਨੀ ਤੁਹਾਨੂੰ ਪੇ ਕਰ ਦਿੰਦੀ ਆ। ਸੋ ਇਸ ਕਰਕੇ ਜਿਹੜੀ ਚੀਜ਼ ਆ ਪਹਿਲਾਂ ਤਾਂ ਉੱਥੇ ਕਰਨੀ ਚਾਹੀਦੀ ਆ। ਤੇ ਦੂਸਰੀ ਚੀਜ਼ ਹੈਗੀ ਆ ਕਿ ਜੇ ਮਤਲਬ ਕਿ ਅਸੀਂ ਵੀ ਤੁਹਾਨੂੰ ਜੇ ਕੱਲ ਨੂੰ ਇੱਦਾਂ ਦੀ ਕੋਈ ਗੱਲ ਕਿਸੇ ਦੀ ਹੁੰਦੀ, ਅਸੀਂ ਉਹਨੂੰ ਲਾਇਰ ਦਾ ਰਾਹ ਦਿੰਦੇ ਵੀ ਲਾਇਰ ਦੇ ਥਰੂ ਜਾ ਸਕਦੇ ਹਾਂ। ਪਰ ਜੇ ਤੁਸੀਂ ਆਲਰੇਡੀ ਲਾਇਰ ਦੇ ਥਰੂ ਚਲੇ ਗਏ ਆ ਔਰ ਲਾਇਰ ਦੇ ਥਰੂ ਉਹਨਾਂ ਨੇ ਨਹੀਂ ਕੀਤਾ, ਔਰ ਮੇਰੇ ਖਿਆਲ ਦੇ ਵਿੱਚ ਉਹੀ ਚੱਕਰ ਹੈਗਾ ਕਿ ਅਮਾਊਂਟ ਥੋੜਾ ਹੈਗਾ, ਇਸ ਕਰਕੇ ਹਾਂਜੀ ਉਹ ਵਕੀਲ ਵੀ ਸੋਚਦੇ ਵੀ ਸਾਨੂੰ ਪੈਸੇ ਕਿੰਨੇ ਕੁ ਬਣਨੇ ਆ। ਹਾਂ, ਤੇ ਲਾਇਰ ਨੂੰ ਵੀ ਜ਼ਿਆਦਾ ਫਾਇਦਾ ਨਹੀਂ ਹੈਗਾ। ਜੇ ਲਾਇਰ ਹੁਣ ਤੁਹਾਨੂੰ 10,000 15,000 ਚਾਰਜ ਕਰ ਲੂਗਾ, ਤੁਹਾਨੂੰ ਕੋਈ ਬੈਨੀਫਿਟ ਨਹੀਂ ਹੈਗਾ ਉਹਦਾ। ਤੇ ਮੇਰੇ ਖਿਆਲ ਇਹੋ ਹੀ ਚੀਜ਼ਾਂ ਹੈਗੀਆਂ ਜਦੋਂ ਏਡੇ ਕੁ ਕਲੇਮ ਨੂੰ ਇਹ ਕਰਦੇ ਆ ਤੇ ਏਡਾ ਕਲੇਮ ਜਿਹੜਾ ਉਹ ਏਦਾਂ ਪੇਪਰਾਂ ਦੇ ਵਿੱਚ ਹੀ ਰੁਲ ਜਾਂਦਾ ਆ। ਐਂਡ ਕਿਉਂਕਿ ਇਹਦੀ ਰਿਪੋਰਟਿੰਗ ਨਹੀਂ ਹੈਗੀ ਬ੍ਰੋਕਰ ਦੀ ਕਿਤੇ ਵੀ ਨਾ। ਹੁਣ ਏਦਾਂ ਹੈ ਕਿ ਸਾਰਿਆਂ ਨੂੰ ਪਤਾ, ਆਪਣੇ ਜਿੰਨੇ ਸੁਣਨ ਵਾਲੇ ਆ ਮੇਰੇ ਖਿਆਲ ਸਾਰਿਆਂ ਨੂੰ ਪਤਾ ਕਿ TQL ਜਿਹੜੀ ਆ ਉਹ ਇਹ ਸ਼ੈਤਾਨੀ ਕਰਦੀ ਆ। TQL ਦੇ ਬ੍ਰੋਕਰ ਜਿਹੜੇ ਆ, ਏਜੰਟ ਜਿਹੜੇ ਆ, ਇਹ ਕੰਮ ਕਰਦੇ ਆ, ਠੀਕ ਹੈ ਨਾ। ਫਿਰ ਵੀ ਅਸੀਂ ਕਦੀ ਵੀ ਮਤਲਬ ਕਿ TQL ਦੇ ਬ੍ਰੋਕਰ ਨੂੰ ਇਕੱਠੇ ਹੋ ਕੇ ਨਹੀਂ ਘੇਰਿਆ ਜਾਂ TQL ਨੂੰ ਇਕੱਠੇ ਹੋ ਕੇ ਕੋਈ ਚੀਜ਼ ਨਹੀਂ ਕੀਤੀ। ਪਰ ਮੇਰੇ ਖਿਆਲ ਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ
ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹਦੇ ਵਿੱਚ ਕਿ ਜੇ ਇਹ ਇਕੱਲੇ ਜਿਹੜੇ ਹੈਗੇ ਆ ਜੇ ਫਾਈਟ ਕਰਦੇ ਤਾਂ ਪਤਾ ਵੀ ਉਹਨਾਂ ਨੂੰ ਜਿੱਤਣਾ ਨਹੀਂਗਾ। ਜੇ ਇਹੋ ਹੀ 10-15 ਮੇਰੇ ਖਿਆਲ 10 ਪਤਾ ਨਹੀਂ 100 ਹਜ਼ਾਰਾਂ 'ਚ ਲੋਕੀ ਹੋਣਗੇ ਜਿਨ੍ਹਾਂ ਨੂੰ ਟੀਕੀਵਾਲ ਨੇ ਪਰੇਸ਼ਾਨ ਕੀਤਾ ਹੋਇਆ, ਠੀਕ ਹੈ ਨਾ। ਸੋ ਇੱਕ ਇਹਦੇ ਵਿੱਚ ਬਰਕਤ ਹੁੰਦੀ ਆ। ਸੋ ਇਹ ਹੋ ਸਕਦਾ ਕਿ ਮਤਲਬ ਕੱਲ੍ਹ ਨੂੰ ਇਕੱਠੇ ਹੋ ਕੇ ਇੱਦਾਂ ਦਾ ਕੰਮ ਕੀਤਾ ਜਾ ਸਕੇ, ਪਰ ਡੈਫੀਨੇਟਲੀ ਜਿਹੜਾ ਇਹ ਚੀਜ਼ ਹੈਗੀ ਆ ਇਹ ਬੜੀ ਮੰਦਭਾਗੀ ਹੈਗੀ ਹੈ ਕਿ ਛੋਟੇ ਛੋਟੇ ਜਿਹੜੇ ਕੈਰੀਅਰ ਹੈਗੇ ਉਹਨਾਂ ਨੂੰ ਇੱਦਾਂ ਕਰਕੇ ਪਰੇਸ਼ਾਨ ਕੀਤਾ ਜਾਂਦਾ। ਜੀ ਭੋਲਾ ਸਿੰਘ ਬਰਾੜ ਜੀ, ਸਤਿ ਸ਼੍ਰੀ ਅਕਾਲ ਭੋਲਾ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ।